पंजाबी रेडियो USA। पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਆਪਾਂ ਅਮਰੀਕਾ ਭਰ ਦੀਆਂ ਖਬਰਾਂ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤੇ ਜਿੰਨੇ ਵੀ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਨਾਲ ਦੀ ਨਾਲ ਆਈਫੋਨ ਐਂਡਰਾਇਡ ਦੇ ਰਾਹੀਂ ਜੁੜੇ ਹੋਏ ਆ, ਫੇਸਬੁੱਕ ਤੇ ਜੁੜੇ ਹੋਏ ਆ, ਟੈਲੀਫੋਨ ਦੇ ਰਾਹੀਂ ਜੁੜੇ ਹੋਏ ਆ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਸ਼ੁੱਕਰਵਾਰ ਤੇ ਤਰੀਕ ਹੈਗੀ ਆ ਫਰਵਰੀ 9 ਤੇ ਅੱਜ ਦੀਆਂ ਆਪਾਂ ਮੇਨ ਖਬਰਾਂ ਵੱਲ ਆਈਏ ਕਿਉਂਕਿ ਸਾਡਾ ਜਿਹੜਾ ਸਵੇਰ ਦਾ ਸਮਾਂ ਹੈ ਅੱਜ ਥੋੜਾ ਆ ਕਿਉਂਕਿ ਉਹ ਤੋਂ ਬਾਅਦ ਮਿੰਟੂ ਗੁਰੂਸਰੀਆ ਜੀ ਨੇ ਆਉਣਾ ਹੈ ਜੀ। ਤੇ ਸਭ ਤੋਂ ਪਹਿਲੀ ਜਿਹੜੀ ਖਬਰ ਆ ਉਸ ਦੇ ਵੱਲ ਜਿਹੜੇ ਆਪਾਂ ਗੱਲ ਕਰੀਏ ਵੀ ਜਿਹੜਾ ਇੱਕ ਖਤਰੇ ਦੇ ਜਿਹੜੇ ਬੱਦਲ ਮੰਡਰਾ ਰਹੇ ਸੀਗੇ ਵੀ ਗਵਰਨਮੈਂਟ ਸ਼ਾਇਦ ਸ਼ਟਡਾਊਨ ਹੋ ਸਕਦੀ ਹੈ। ਥੋੜੇ ਚਿਰ ਲਈ ਗਵਰਨਮੈਂਟ ਸ਼ਟਡਾਊਨ ਵੀ ਹੋਈ ਪਰ ਬਾਅਦ ਦੇ ਵਿੱਚ ਜਦੋਂ ਸਪੈਂਡਿੰਗ ਬਿੱਲ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਆ ਦਸਤਖਤ ਕਰਤੇ ਤਾਂ ਉਸ ਤੋਂ ਬਾਅਦ ਦੇ ਵਿੱਚ ਗਵਰਨਮੈਂਟ ਜਿਹੜੀ ਮੁੜ ਦੁਬਾਰਾ ਜਿਹੜੀ ਆ ਉਹ ਖੁੱਲ ਗਈ ਸੀਗੀ। ਸੈਨੇਟ ਦੇ ਵਿੱਚੋਂ ਇਹ ਸਪੈਂਡਿੰਗ ਬਿੱਲ ਪਾਸ ਹੋਣ ਤੋਂ ਬਾਅਦ ਚ ਹਾਊਸ ਦੇ ਵਿੱਚ ਵੋਟ ਦੇ ਲਈ ਗਿਆ ਜਿਸ ਦੇ ਵਿੱਚ 186 ਦੇ ਮੁਕਾਬਲੇ 240 ਜਿਹੜੇ ਆ ਉਹ ਹਾਊਸ ਰਿਪਰੈਜ਼ੈਂਟੇਟਿਵਸ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਵੋਟ ਪਾ ਕੇ ਇਸ ਨੂੰ ਜਿਹੜਾ ਆ ਉਹ ਪਾਸ ਕਰ ਦਿੱਤਾ। ਕਾਫੀ ਦੇਰ ਰਾਤ ਤੱਕ ਜਿਹੜੀ ਸੈਨੇਟ ਤੇ ਹਾਊਸ ਆ ਉਹਦਾ ਜਿਹੜਾ ਸਦਨ ਆ ਉਹ ਲੱਗਾ ਰਿਹਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਰਾਸ਼ਟਰਪਤੀ ਟਰੰਪ ਦੇ ਕੋਲ ਜਿਹੜੇ ਆ ਦਸਤਖਤ ਦੇ ਲਈ ਗਈ ਤੇ ਉੱਥੇ ਉਹਨਾਂ ਨੇ ਸਾਈਨ ਜਿਹੜੇ ਕਰ ਦਿੱਤੇ ਜਿਸ ਤੋਂ ਬਾਅਦ ਚ ਰਾਸ਼ਟਰਪਤੀ ਟਰੰਪ ਨੇ ਜਿਹੜੇ ਆ ਉਹ ਟਵੀਟ ਵੀ ਕੀਤਾ ਵੀ ਕਹਿੰਦੇ ਜਸਟ ਸਾਈਨ ਦਾ ਬਿੱਲ ਤੇ ਹੁਣ ਆਪਣੀ ਮਿਲਟਰੀ ਹੋਰ ਵੀ ਜ਼ਿਆਦਾ ਸਟਰੋਂਗ ਹੋਊਗੀ ਤੇ ਜੌਬਸ ਹੀ ਜੌਬਸ ਜਿਹੜੀਆਂ ਆ ਉਹ ਹੁਣ ਬਹੁਤ ਜ਼ਿਆਦੀਆਂ ਇੱਥੇ ਕ੍ਰੀਏਟ ਜਿਹੜੀਆਂ ਉਹ ਹੋਣਗੀਆਂ। ਸੋ ਇਹ ਰਿਹਾ ਪਹਿਲੋਂ ਜਿਹੜੀ ਸੈਨੇਟ ਦੇ ਵਿੱਚ ਸੈਨੇਟਰ ਰੈਂਡ ਪੌਲ ਉਹਨਾਂ ਨੇ ਕਾਫੀ ਲੰਮਾ ਸਮਾਂ ਇਸ ਬਿੱਲ ਦੇ ਉੱਤੇ ਵੋਟ ਨਾ ਹੋਵੇ ਆਪਣੇ ਜਿਹੜੀਆਂ ਤਕਰੀਰਾਂ ਜਿਹੜੀਆਂ ਉਸ ਦੇ ਉੱਤੇ ਦਿੱਤੀਆਂ ਤੇ ਨੈਂਸੀ ਪੈਲੋਸੀ ਉਹਨਾਂ ਨੇ ਕੱਲ ਹੀ ਜਿਹੜਾ ਆਪਣੇ ਹਾਊਸ ਦੇ ਵਿੱਚ 8 ਘੰਟੇ ਲਗਾਤਾਰ ਡ੍ਰੀਮਰਸ ਦੇ ਬਾਰੇ ਜਿਹੜੀ ਗੱਲਬਾਤ ਕਰਕੇ ਵੀ ਉਸ ਇਮੀਗ੍ਰੇਸ਼ਨ ਵਾਲੇ ਮੁੱਦੇ ਨੂੰ ਵੀ ਇਸ ਬਿੱਲ ਦੇ ਵਿੱਚ ਲਿਆਂਦਾ ਜਾਵੇ ਉਸ ਦੇ ਉੱਤੇ ਗੱਲਬਾਤ ਕੀਤੀ। ਪਰ ਆਈ ਥਿੰਕ ਦੋਨੋਂ ਹੀ ਜਿਹੜੀਆਂ ਪਾਰਟੀ ਦੇ ਜਿਹੜੇ ਉਤਲੇ ਪੱਧਰ ਦੇ ਲੀਡਰ ਸੀ ਉਹਨਾਂ ਨੇ ਸਮਝੌਤਾ ਪਹਿਲਾਂ ਹੀ ਕਰ ਲਿਆ ਸੀਗਾ ਵੀ ਆਪਾਂ ਗਵਰਨਮੈਂਟ ਸ਼ਟਡਾਊਨ ਜਿਹੜੀ ਉਹ ਨਹੀਂ ਹੋਣ ਦੇਣੀ। ਅੰਦਰੂਨੀ ਵਿਰੋਧ ਜਿਹੜਾ ਰਿਪਬਲਿਕਨ ਪਾਰਟੀ ਨੂੰ ਵੀ ਦੇਖਣਾ ਪਿਆ, ਅੰਦਰੂਨੀ ਵਿਰੋਧ ਜਿਹੜਾ ਡੈਮੋਕ੍ਰੇਟ ਪਾਰਟੀ ਨੂੰ ਵੀ ਦੇਖਣਾ ਪਿਆ ਪਰ ਉਸ ਦੇ ਚੱਲਦਿਆਂ ਫਿਰ ਵੀ ਜਿਹੜਾ ਆ ਦੋਨੋਂ ਪਾਰਟੀਆਂ ਦੇ ਵੱਲੋਂ ਇਹ ਬਾਈ ਪਾਰਟੀਜ਼ਨ ਆਪਾਂ ਕਹਿ ਸਕਦੇ ਹਾਂ ਪਹਿਲੀ ਦੀ ਕੋਈ ਬਿੱਲ ਜਿਹੜਾ ਆ ਇਸ ਐਡਮਿਨਿਸਟ੍ਰੇਸ਼ਨ ਇਸ ਪ੍ਰਸ਼ਾਸਨ ਇਸ ਸਰਕਾਰ ਦੇ ਵਿੱਚ ਜਿਹੜਾ ਆ ਉਹ ਪਾਸ ਹੋਇਆ ਆ। ਬਿਲਕੁਲ $400 ਬਿਲੀਅਨ ਦਾ ਜਿਹੜਾ ਬਜਟ ਡੀਲ ਆ ਇਹ ਪਾਸ ਹੋਈ ਹੈਗੀ ਆ। ਉਸੇ ਤਰ੍ਹਾਂ ਜਿਸ ਤਰ੍ਹਾਂ ਨੈਂਸੀ ਪੈਲੋਸੀ ਨੇ ਕੱਲ ਕਿਹਾ ਸੀ ਵੀ ਡ੍ਰੀਮਰ ਐਕਟ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਤੇ ਉਹਨਾਂ ਨੇ ਇਸ ਬਿੱਲ ਦੇ ਜਿਹੜੀ ਅਗੇਂਸਟ ਵੋਟ ਪਾਈ ਹੈਗੀ ਆ। ਪੌਲ ਰਾਇਨ ਨੇ ਜਿਹੜੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਦੋਨੋਂ ਜਿਹੜੀਆਂ ਪਾਰਟੀਆਂ ਰਲ ਕੇ ਜਿੱਦਾਂ ਇਹ ਪਾਸ ਕੀਤਾ ਹੈਗਾ ਦੋਨੋਂ ਪਾਰਟੀਆਂ ਆਪਣੀ ਡਿਮਾਂਡ ਨਹੀਂ ਪੂਰੀਆਂ ਕਰ ਸਕੀਆਂ ਪਰ ਕਿਤੇ ਨਾ ਕਿਤੇ ਤਾਂ ਆਪਾਂ ਐਗਰੀ ਹੋਏ ਹੈਗੇ ਆ। ਸੋ ਨਾਲ ਦੀ ਨਾਲ ਇਹ ਵੀ ਆਸ ਕੀਤੀ ਜਾ ਰਹੀ ਹੈ ਵੀ ਮਾਰਚ 5 ਡੈਡਲਾਈਨ ਰੱਖੀ ਗਈ ਆ ਕਾਂਗਰਸ ਵੱਲੋਂ ਜਿਹੜੇ ਡ੍ਰੀਮਰਸ ਹੈਗੇ ਆ ਉਹਨਾਂ ਦੇ ਉੱਤੇ ਵਰਕਆਊਟ ਕਰਨ ਦੇ ਲਈ। ਸੋ ਹੋਪਫੁਲੀ ਮਾਰਚ 5 ਬਾਹਲੀ ਦੂਰ ਨਹੀਂ ਹੈਗਾ। ਆਈ ਥਿੰਕ ਹਰਜੋਤ ਸਿੰਘ ਜੀ ਜਿਹੜੇ ਨੈਂਸੀ ਪੈਲੋਸੀ ਉਹਨਾਂ ਨੇ ਵੀ ਟਵੀਟ ਕੀਤਾ ਕਹਿੰਦੇ ਡੈਮੋਕ੍ਰੇਟਸ ਨੇ ਇਸ ਦੇ ਵਿੱਚ ਕਹਿੰਦੇ ਵੀ ਅਸੀਂ ਬਹੁਤ ਸਖਤ ਮਿਹਨਤ ਕੀਤੀ ਆ ਤੇ ਅਸੀਂ ਬਾਈ ਪਾਰਟੀਜ਼ਨ ਐਗਰੀਮੈਂਟ ਕਰ ਲਿਆ ਆ ਤੇ ਜਿਹੜੇ ਸਪੀਕਰ ਰਾਇਨ ਪੌਲ ਰਾਇਨ ਆ ਉਹਨਾਂ ਦੇ ਨਾਲ ਜਿਹੜੀ ਕਹਿੰਦੇ ਸੀ ਗੱਲਬਾਤ ਕੀਤੀ ਵੀ ਅਸੀਂ ਇੰਟਰਸਟਿਡ ਨਹੀਂ ਆ ਗਵਰਨਮੈਂਟ ਸ਼ਟਡਾਊਨ ਜਿਹੜੇ ਕਰਨ ਦੇ ਲਈ ਬਲਕਿ ਅਸੀਂ ਜਿਹੜਾ ਕੁਛ ਜਿਹੜੀ ਡ੍ਰੀਮਰਸ ਦੇ ਉੱਤੇ ਜਿਹੜੀ ਕੋਈ ਇੱਕ ਬਿੱਲ ਲਿਆਉਣ ਦੀ ਇਹ ਸੋਚ ਰਹੇ ਆ ਉਸ ਨੂੰ ਸਦਨ ਦੇ ਵਿੱਚ ਜਿਹੜਾ ਉਹ ਪੇਸ਼ ਹੋਣ ਦਿੱਤਾ ਜਾਵੇ ਤੇ ਪਰ ਕਹਿੰਦੇ ਆ ਵੀ
ਵੀ ਉਹਨਾਂ ਨੇ ਕੁਝ ਉਸ ਦਾ ਜਿਹੜਾ ਕਹਿ ਲਓ ਵੀ ਪੋਜ਼ਿਟਿਵ ਜਾਂ ਉਸ ਹਿਸਾਬ ਦੇ ਨਾਲ ਕੋਈ ਜਵਾਬ ਨਹੀਂ ਦਿੱਤਾ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਅਜੇ ਫਾਈਟ ਸਾਡੀ ਮੁੱਕੀ ਨਹੀਂ ਆ ਤੇ ਉੱਦਾਂ ਡਿਸਅਪੁਆਇੰਟਡ ਨੇ, ਕਹਿੰਦੇ ਅਸੀਂ ਪੌਲ ਰਾਇਨ ਦੇ ਕੋਲੋਂ। ਤੇ ਉਹ ਕਿਉਂਕਿ ਜਿਹੜੇ ਪੌਲ ਰਾਇਨ ਆ ਉਹਨਾਂ ਨੇ ਪਹਿਲਾਂ ਹੀ ਬਿਆਨ ਦਿੱਤਾ ਸੀ, ਕਹਿੰਦੇ ਮੇਰੇ ਕੋਲ ਇਦਾਂ ਦਾ ਕੋਈ ਸਪੈਂਡਿੰਗ ਬਿੱਲ ਨਾ ਲੈ ਕੇ ਆਇਓ ਜਿਹਦੇ ਵਿੱਚ ਇਮੀਗ੍ਰੇਸ਼ਨ ਦਾ ਰੌਲਾ ਰੱਪਾ ਹੋਵੇ, ਮੈਂ ਉਸ ਨੂੰ ਸਦਨ ਦੇ ਵਿੱਚ ਪੇਸ਼ ਨਹੀਂ ਹੋਣ ਦੇਣਾ। ਕਹਿੰਦੇ ਵੀ ਆਈ ਐਮ ਨਾਟ ਇੰਟਰਸਟਿਡ ਇਨ ਦੈਟ। ਉਹਨਾਂ ਨੇ ਪਹਿਲਾਂ ਹੀ ਜਿਹੜਾ ਇਸ ਚੀਜ਼ ਦੇ ਬਾਰੇ ਇਹ ਸਪਸ਼ਟ ਕਰ ਦਿੱਤਾ ਸੀਗਾ। ਤੇ ਹੁਣ ਦੇਖਦੇ ਹਾਂ ਵੀ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜਾ ਡ੍ਰੀਮਰਜ਼ ਐਕਟ ਵਾਲਾ ਹੈਗਾ ਆ ਵੀ ਡਾਕਾ ਵਾਲਿਆਂ ਦਾ ਜਿਹੜਾ ਆ ਉਸ ਦੇ ਪ੍ਰਤੀ ਕੀ ਹੋਊਗਾ। ਕੱਲ ਜਿਹੜੇ ਸਾਬਕਾ ਰਾਸ਼ਟਰਪਤੀ ਬੁਸ਼ ਆ ਉਹਨਾਂ ਨੇ ਵੀ ਡ੍ਰੀਮਰਜ਼ ਦੇ ਹੱਕ ਦੇ ਵਿੱਚ ਹੀ ਸਾਊਦੀ ਅਰੇਬੀਆ ਦੇ ਵਿੱਚ ਜਦੋਂ ਆਈ ਥਿੰਕ ਅਬੂ ਧਾਬੀ ਦੇ ਵਿੱਚ ਜਿਹੜੇ ਇੱਕ ਸਮਿਟ ਤੇ ਗਏ ਸੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਸੀ ਵੀ ਇਹ ਹੁਣ ਉਹਨਾਂ ਦਾ ਹੀ ਮੁਲਕ ਬਣ ਚੁੱਕਾ ਆ। ਬਿਲਕੁਲ ਇਸੇ ਤਰ੍ਹਾਂ ਸੈਨੇਟਰ ਰੈਂਡ ਪੌਲ ਜਿਹੜੇ ਆ ਉਹਨਾਂ ਨੇ ਕਾਫੀ ਡਿਲੇ ਕਰਾਇਆ ਜਿਹੜਾ ਇਹ ਸਾਈਨ ਹੋਣ ਵਾਲਾ ਬਿੱਲ ਸੀ, ਪਰ ਉਹਨਾਂ ਦੀ ਚੱਲੀ ਨਹੀਂ ਹੈਗੀ ਤੇ ਉਹਨਾਂ ਨੇ ਵੀ ਇਸ ਬਿੱਲ ਦੇ ਆਪੋਜ਼ਿਟ ਵੋਟ ਪਾਈ ਆ। ਕਹਿੰਦੇ ਵੀ ਇਹਦੇ ਵਿੱਚ ਜਿਹੜਾ ਡੈਫਿਸਿਟ ਬਜਟ ਨੂੰ ਘਟਾਉਣ ਦੀ ਉਹ ਗੱਲ ਨਹੀਂ ਹੋਈ ਹੈਗੀ। ਸੋ ਬਿਲਕੁਲ ਇਨਫੈਕਟ ਹਰਜੋਤ ਸਿੰਘ ਜੀ ਉਹਨਾਂ ਨੇ ਬੜੇ ਕਰੜੇ ਸ਼ਬਦ ਜਿਹੜੇ ਆਪਣੇ ਰਿਪਬਲਿਕਨ ਜਿਹੜੇ ਕਾਊਂਟਰ ਪਾਰਟਸ ਆ ਆਪਣੇ ਸਾਥੀਆਂ ਦੇ ਲਈ ਵਰਤੇ। ਕਹਿੰਦੇ ਇਹ ਉਹੀ ਰਿਪਬਲਿਕਨ ਨੇ ਜਿਹੜੇ ਜਦੋਂ ਪ੍ਰੈਜ਼ੀਡੈਂਟ ਓਬਾਮਾ ਦਾ ਕੋਈ ਇਦਾਂ ਦਾ ਸਪੈਂਡਿੰਗ ਬਿੱਲ ਸੀ ਜਿਹਦੇ ਵਿੱਚ ਡੈਫਿਸਿਟ ਹੁੰਦਾ ਸੀ, ਕਹਿੰਦੇ ਸੀ ਵੀ ਇਹ ਬਹੁਤ ਭੈੜਾ ਜਿਹੜਾ ਬਿੱਲ ਆ, ਤੇ ਅੱਜ ਉਹੀ ਰਿਪਬਲਿਕਨਸ ਜਿਹੜੇ ਆ $1 ਟ੍ਰਿਲੀਅਨ ਤੋਂ ਵੱਧ ਦੀ ਜਿਹੜੀ ਡੈਫਿਸਿਟ ਵਾਲੇ ਬਿੱਲ ਨੂੰ ਪਾਸ ਕਰ ਰਹੇ ਆ। ਤੇ ਕਹਿੰਦੇ ਇਹ ਹਿਪੋਕ੍ਰੇਸੀ ਨਹੀਂ ਤਾਂ ਹੋਰ ਕੀ ਹੈਗੀ ਆ। ਸੋ ਇਹ ਜਿਹੜੇ ਬਿਆਨ ਉਹਨਾਂ ਨੇ ਸਦਨ ਦੇ ਵਿੱਚ ਖੜ ਕੇ ਉੱਥੇ ਉਹਨਾਂ ਨੇ ਦਿੱਤੇ ਆ। ਸੋ ਦੇਖਣ ਵਾਲੀ ਗੱਲ ਆ। ਦੇਖੋ ਹਰਜੋਤ ਸਿੰਘ ਜੀ ਇਹ ਤਾਂ ਦੇਖਿਆ ਹੀ ਗਿਆ, ਜਿਹੜੀ ਵੀ ਪਾਰਟੀ ਦੀ ਜਦੋਂ ਸਰਕਾਰ ਆਉਂਦੀ ਆ ਉਹ ਫਿਰ ਗੱਲਾਂ ਨੂੰ ਬਿਆਨਾਂ ਨੂੰ ਉਸੇ ਹਿਸਾਬ ਦੇ ਨਾਲ ਬਦਲ ਲੈਂਦੀ ਆ। ਅੱਜ ਸਾਰੇ ਹੀ ਰਿਪਬਲਿਕਨ ਕਹਿ ਰਹੇ ਸੀਗੇ ਵੀ ਨਹੀਂ ਜੀ ਇਹ ਬਿੱਲ ਸਾਡਾ ਮਿਲਟਰੀ ਨੂੰ ਸਟਰੋਂਗ ਕਰਨ ਵਾਲਾ ਹੈ, ਇਸ ਲਈ ਅਸੀਂ ਇਹ ਡੈਫਿਸਿਟ ਦੇ ਹੱਕ ਦੇ ਵਿੱਚ ਵੀ ਹੈਗੇ ਆ। ਸੋ ਇਹ ਗੱਲਾਂ ਜਿਹੜੀਆਂ ਉੱਥੇ ਵੀ ਜਿਹੜੀਆਂ ਸੁਣਨ ਨੂੰ ਉੱਥੇ ਮਿਲੀਆਂ, ਪਰ ਕਿਤੇ ਨਾ ਕਿਤੇ ਜਿਹੜੀ ਰੈਂਡ ਪੌਲ ਦੀ ਗੱਲ ਦੇ ਵਿੱਚ ਵੀ ਦਮ ਨਜ਼ਰ ਆਉਂਦਾ ਆ। ਬਿਲਕੁਲ। ਸੋ ਸੈਨੇਟਰ ਰੈਂਡ ਪੌਲ ਦੇ ਨਾਲ ਜਿਹੜੇ 15 ਜਿਹੜੇ ਰਿਪਬਲਿਕਨ ਸੈਨੇਟਰ ਉਹਨਾਂ ਨੇ ਜੁਆਇਨ ਕੀਤਾ ਜਿਨ੍ਹਾਂ ਨੇ ਨੋ ਵੋਟ ਕੀਤੀ ਹੈਗੇ। 11 ਡੈਮੋਕ੍ਰੇਟਸ ਨੇ, ਜਿਹੜੀ 11 ਡੈਮੋਕ੍ਰੇਟਾਂ ਨੇ ਨੋ ਵੋਟ ਪਾਈ ਆ, ਤੇ ਜਿਹੜੇ ਇੰਡੀਪੈਂਡੈਂਟ ਬਰਨੀ ਸੈਂਡਰਸ ਆ ਉਹਨਾਂ ਨੇ ਵੀ ਇਸ ਜਿਹੜੇ ਬਿੱਲ ਦੇ ਅਗੇਂਸਟ ਨੋ ਵੋਟ ਪਾਈ ਹੈਗੀ ਆ। ਈਵਨ ਦੋ ਕਹਿੰਦੇ ਪਈ ਇਹਦੇ ਵਿੱਚ ਹੈਲਥ ਕੇਅਰ ਲਈ ਵੀ ਮਨੀ ਰੱਖਿਆ ਗਿਆ, ਐਜੂਕੇਸ਼ਨ ਲਈ ਵੀ, ਇਨਫਰਾਸਟ੍ਰਕਚਰ ਲਈ ਰੱਖਿਆ ਗਿਆ ਹੈਗਾ ਜੀ। ਇਨਫੈਕਟ ਹਰਜੋਤ ਸਿੰਘ ਜੀ ਜਦੋਂ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਦੀ ਜਦੋਂ ਤੁਸੀਂ ਉਹਨਾਂ ਗੱਲ ਕਰ ਰਹੇ ਹੋ, ਉਹਨਾਂ ਨੇ ਕੱਲ ਇੱਕ ਹੋਰ ਬਿਆਨ ਦਿੱਤਾ ਸੀ। ਕਹਿੰਦੇ ਜਿਹੜਾ ਮਿਲਟਰੀ ਪਰੇਡ ਆ ਉਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਨੂੰ ਫਰਾਂਸ ਦਾ ਜਿਹੜੀ ਮਿਲਟਰੀ ਪਰੇਡ ਤਾਂ ਬੜੀ ਚੰਗੀ ਲੱਗੀ ਆ, ਤੇ ਕਹਿੰਦੇ ਕਿਉਂ ਨਾ ਉੱਥੋਂ ਉਹ ਦੇਖ ਕੇ ਆਉਂਦੇ ਜਿਹੜਾ ਉਹਨਾਂ ਦਾ ਹੈਲਥ ਕੇਅਰ ਜਿਹੜਾ ਸਿਸਟਮ ਆ ਜੋ ਕਿ ਸਾਰਿਆਂ ਦੇ ਲਈ ਉੱਥੇ ਹੈਗਾ ਆ, ਵੀ ਉਹ ਚੀਜ਼ ਨੂੰ ਇੱਥੇ ਕਾਪੀ ਜਿਹੜਾ ਕੀਤਾ ਜਾਵੇ। ਸੋ ਰਹਿ ਕੇ ਹਰ ਇੱਕ ਜਣਾ ਆਪੋ ਆਪਣੇ ਤਰੀਕੇ ਦੇ ਨਾਲ ਜਿਹੜਾ ਆ ਉਹ ਬਿਆਨ ਜਾਂ ਇੱਕ ਦੂਜੇ ਦੇ ਉੱਤੇ ਜਿਹੜਾ ਵਾਰ ਆ, ਇਸ ਸ਼ਬਦੀ ਵਾਰ ਆ, ਉਹ ਜਿਹੜੇ ਆ ਉਹਨਾਂ ਨੇ ਜਾਰੀ ਰੱਖੇ ਹੋਏ ਨੇ। ਤੇ ਹਰਜੋਤ ਸਿੰਘ ਜੀ ਇਸ ਤੋਂ ਪਹਿਲਾਂ ਆਪਾਂ ਸਟਾਕ ਮਾਰਕੀਟ ਵਾਲੇ ਪਾਸੇ ਜਾਈਏ। 올림픽ਸ ਵਿੰਟਰ 올림픽ਸ ਜਿਹੜੀਆਂ ਸਾਊਥ ਕੋਰੀਆ ਦੇ ਵਿੱਚ ਆਲਰੇਡੀ ਜਿਹੜੀਆਂ ਆ ਉਹ ਸ਼ੁਰੂ ਹੋ ਚੁੱਕੀਆਂ। ਬਹੁਤ ਹੀ ਜ਼ਬਰਦਸਤ ਜਿਹੜੀ ਓਪਨਿੰਗ ਸੈਰੇਮਨੀ ਹੋਈ, ਤੇ ਜਿਨ੍ਹਾਂ ਨੇ ਓਪਨਿੰਗ ਸੈਰੇਮਨੀ ਮਿਸ ਕਰਤੀ ਹੈ ਅੱਜ ਰਾਤ ਨੂੰ ਫਿਰ NBC ਜਿਹੜਾ ਚੈਨਲ ਆ ਉਹਨਾਂ ਨੇ ਮੁੜ ਪ੍ਰਸਾਰਨ ਜਿਹੜਾ ਉਸ ਦਾ ਕਰਨਾ ਹੈ, ਤੁਸੀਂ ਉਦੋਂ ਵੀ ਜਿਹੜਾ ਉਸ ਨੂੰ ਦੇਖ ਸਕਦੇ ਹੋ। ਬਹੁਤ ਹੀ ਵੰਨ ਸੁਵੰਨੀਆਂ ਜਿਹੜੀਆਂ ਡਿਫਰੈਂਟ ਗੇਮਸ, ਕਿਉਂਕਿ ਆਪਾਂ ਕਿਉਂਕਿ ਆਪਾਂ ਬਰਫ਼ ਦੇ ਵਿੱਚ ਬਹੁਤਾ ਨਹੀਂ ਖੇਲਦੇ, ਬਹੁਤ ਜ਼ਿਆਦਾ ਜਿਹੜੇ ਲੋਕ ਆ ਜਿਹੜੇ ਇੱਥੇ ਆਪਾਂ ਰਹਿੰਦੇ ਆ, ਤੇ ਜਦੋਂ ਆਪਾਂ ਪੰਜਾਬ ਦੇ ਵਿੱਚ ਵੀ ਉਦੋਂ ਵੀ ਇਹ ਜਿਹੀਆਂ ਚੀਜ਼ਾਂ ਖੇਡਾਂ ਦੇਖਣ ਨੂੰ ਘੱਟ ਮਿਲਦੀਆਂ ਸੀ, ਪਰ ਬਹੁਤ ਹੀ ਵੰਨ ਸੁਵੰਨੀਆਂ ਬਹੁਤ ਹੀ ਜਿਹੜੀਆਂ ਰੌਚਕ ਜਿਹੜੀਆਂ ਖੇਡਾਂ ਦੇਖਣ ਨੂੰ ਮਿਲਣਗੀਆਂ। ਸੋ ਜ਼ਰੂਰ ਜਿਹੜੇ ਇੱਛਕ ਹੈਗੇ ਨੇ, ਖੇਡਾਂ ਦੇ ਸ਼ੌਕੀਨ ਨੇ, ਵੀ ਜ਼ਰੂਰ ਇਹਦਾ ਲੁਤਫ ਉਠਾਓ। NBC ਚੈਨਲ ਜਿਹੜੀ ਇਸ ਦੀ ਪੂਰੀ ਕਵਰੇਜ ਜਿਹੜੀ ਆ ਉਹ ਕਰ ਰਿਹਾ ਆ। ਤੇ ਹਰਜੋਤ ਸਿੰਘ ਜੀ ਸਭ ਤੋਂ ਜਿਹੜਾ ਜ਼ਬਰਦਸਤ ਪੁਆਇੰਟ ਓਪਨਿੰਗ ਸੈਰੇਮਨੀ ਦਾ ਇਹੀ ਸੀਗਾ ਵੀ ਦੋਨਾਂ ਹੀ ਦੇਸ਼ਾਂ ਦੇ ਜਿਹੜੇ ਦੋਨਾਂ ਹੀ ਕੋਰੀਆ ਦੇਸ਼ਾਂ ਦੇ ਜਿਹੜੇ ਆ ਇਕੱਠੇ ਮਿਲ ਕੇ ਉਹਨਾਂ ਨੇ ਜਿਹੜਾ ਓਪਨਿੰਗ ਸੈਰੇਮਨੀ ਦੇ ਵਿੱਚ ਜਿਹੜਾ ਆ ਉਹ ਹਿੱਸਾ ਲਿਆ, ਤੇ ਕਿੰਨੇ ਸਪੈਕਟੈਕੂਲਰ ਜਿਹੜਾ ਵਿਊ ਸੀਗਾ। ਸੋ ਜਿਹੜੇ ਮਿਸ ਕਰ ਗਏ ਆ ਅੱਜ ਰਾਤ ਨੂੰ ਜਿਹੜੇ ਉਹ ਦੁਬਾਰਾ NBC ਦੇ ਉੱਤੇ ਉਸ ਨੂੰ ਦੇਖ ਸਕਦੇ ਨੇ। ਸੋ ਇੱਕ ਹੋਰ ਗੱਲ ਉਹਦੇ ਵਿੱਚ ਦੇਖੀ ਗਈ, ਇੱਕ ਟੋਂਗੋ ਕੰਟਰੀ ਆ, ਉੱਥੇ ਦਾ ਇੱਕ ਫਲੈਗ ਵੀਰਰ ਜਿਹੜਾ ਉਹਨਾਂ ਦਾ ਮੇਨ ਬੰਦਾ ਸੀ ਪੀਟਾ ਟੋਫਾਪੂਆ, ਉਹ ਕਹਿੰਦੇ ਪਈ ਉਸਨੇ ਰੀਓ 올림픽ਸ ਦੇ ਵਿੱਚ ਵੀ 2016 ਚ ਪਈ ਸ਼ਰਟ ਤੋਂ ਬਿਨਾਂ ਉਹ ਪਾਰਟਿਸਿਪੇਟ ਕੀਤਾ, ਜਦੋਂ ਕਿ ਕਹਿੰਦੇ ਇਸ ਵਾਰੀ ਵੀ ਕੀਤਾ, ਤੇ ਉੱਥੇ ਟੈਂਪਰੇਚਰ ਜਿਹੜਾ ਆ ਬਿਲੋ ਫਰੀਜ਼ਿੰਗ ਆ।
ਸੋ ਪਰ ਦੇਖੋ ਅਗਲੇ ਜਦੋਂ ਖੇਡ ਰਹੇ ਸੀਗੇ, ਕੱਲ ਦੇਖ ਰਹੇ ਸੀਗੇ ਹਰਜੋਤ ਸਿੰਘ ਜੀ ਗੇਮਾਂ, ਬਰਫ਼ ਦੇ ਵਿੱਚ ਗੇਮਾਂ ਹੋ ਰਹੀਆਂ, ਪਰ ਜਿਹੜੇ ਖਿਡਾਰੀ ਖੇਡਦੇ ਆ ਉਹਨਾਂ ਦਾ ਵੈਸੇ ਹੀ ਜਿਹੜਾ ਖੂਨ ਥੋੜਾ ਜ਼ਿਆਦਾ ਤੱਤਾ ਹੋ ਜਾਂਦਾ ਉਦੋਂ, ਤੇ ਪਸੀਨੇ ਆ ਰਹੇ ਸੀ ਉਹਨਾਂ ਨੂੰ, ਤੇ ਆਪਾਂ ਉਹ ਜਿਹੜੀਆਂ ਚੀਜ਼ਾਂ ਦੇਖਦੇ ਆ, ਬੜੇ ਰੋਚਕ ਜਿਹੜੀਆਂ ਖੇਡਾਂ ਇਸ ਦੇ ਵਿੱਚ ਹੁੰਦੀਆਂ, ਬੰਦੇ ਨੂੰ ਬੋਰਿੰਗ ਵੀ ਲੱਗਦੀਆਂ ਕਈਆਂ ਨੇ, ਪਰ ਨਵੀਂ ਚੀਜ਼ ਜਿਹੜੀ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਿੱਖਣ ਨੂੰ ਇਹਨਾਂ ਤੋਂ ਮਿਲਦੀ ਆ। ਤੇ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੀ ਗੱਲ ਕਰੀਏ, ਕੱਲ ਸਟਾਕ ਮਾਰਕੀਟ ਨੇ ਇੱਕ ਵਾਰੀ ਫੇਰ ਕਹਿੰਦੇ ਮੁੱਦੇ ਮੂੰਹ ਡਿੱਗਾ ਆ, 1000 ਪੁਆਇੰਟ ਜਿਹੜਾ ਕੱਲ ਫੇਰ ਡਿੱਗ ਕੇ ਜਿਹੜਾ ਸਟਾਕ ਮਾਰਕੀਟ ਬੰਦ ਹੋਈ ਸੀ। ਜੀ ਬਿਲਕੁਲ। ਸੋ ਰਾਈਟ ਨਾਓ ਜਦੋਂ ਸਵੇਰੇ ਕਾਫੀ ਉੱਪਰ ਚਲ ਗਏ ਸੀ, ਪਰ ਹੁਣ ਇਸ ਵੇਲੇ 8:46 ਦੇ ਹਿਸਾਬ ਦੇ ਨਾਲ ਜਿਹੜੀ ਡਾਓ ਜੋਨ ਇੰਡਸਟਰੀਅਲ ਆ 40 ਪੁਆਇੰਟ ਉੱਤੇ ਜਾ ਰਹੀ ਹੈਗੀ ਆ, ਤੇ ਥੋੜਾ ਜਿਹਾ ਗੇਨ ਕੀਤਾ ਹੈਗਾ, ਪਰ ਪਿਛਲੇ ਹਫ਼ਤੇ ਦੇ ਦੌਰਾਨ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਥੱਲੇ ਗਿਆ ਹੈਗਾ। ਬਿਲਕੁਲ, ਆਈ ਥਿੰਕ 2000 ਪੁਆਇੰਟ ਤੋਂ ਵੱਧ ਜਿਹੜਾ 2500 ਪੁਆਇੰਟ ਦੇ ਤਕਰੀਬਨ ਜਿਹੜਾ ਮਾਰਕੀਟ ਆ ਥੱਲੇ ਜਾ ਚੁੱਕੀ ਹੈ। ਕਿਸੇ ਟਾਈਮ ਦੇ ਉੱਤੇ 26000 ਦੇ ਉੱਤੇ ਜਿਹੜੀ ਹੋ ਚੁੱਕੀ ਸੀ, ਇਸ ਟਾਈਮ ਜਿੱਦਾਂ ਤੁਸੀਂ ਦੱਸ ਰਹੇ ਆ 20 ਪੁਆਇੰਟ, ਇਨਫੈਕਟ ਹਰਜੋਤ ਸਿੰਘ ਦੀ ਲੇਟੈਸਟ ਦੇ ਅਨੁਸਾਰ 20 ਪੁਆਇੰਟ ਥੱਲੇ ਹੋ ਚੁੱਕੀ ਆ ਹੁਣ। ਸੋ ਫਲਕਚੁਏਸ਼ਨ ਜਿਹੜੀ ਬਹੁਤ ਜ਼ਿਆਦਾ ਆ ਡਾਓ ਜੋਨਸ ਦੇ ਵਿੱਚ। 2008 ਤੋਂ ਬਾਅਦ ਪਹਿਲੀ ਵਾਰੀ ਇਹ ਹੁਣ 9 ਸਾਲਾਂ ਦੇ ਵਿੱਚ ਇੱਕ ਹਫ਼ਤੇ 'ਚ ਇੰਨੀ ਜ਼ਿਆਦਾ ਜਿਹੜੀ ਗਿਰਾਵਟ ਜਿਹੜੀ ਸਟਾਕ ਮਾਰਕੀਟ ਉਹ ਡਿੱਗੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਜਿੰਨੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜਾਂ ਜਿੰਨੇ ਵੀ ਇਹ ਫਾਈਨੈਂਸ਼ੀਅਲ ਪੰਡਿਤ ਨੇ, ਉਹ ਇਹ ਕਹਿ ਰਹੇ ਨੇ ਵੀ ਰਾਈਟ ਨਾਓ ਕਰੈਕਸ਼ਨ ਪੀਰੀਅਡ ਜਿਹੜਾ ਸਟਾਕ ਮਾਰਕੀਟ ਦਾ ਆ ਉਹ ਚੱਲ ਰਿਹਾ ਆ, ਉਹ ਆਪਣੇ ਆਪ ਨੂੰ ਸਟੇਬਲ ਜਿਹੜੀ ਉਹ ਕਰ ਰਹੀ ਆ। ਹੋ ਕੀ ਰਿਹਾ, ਜਿੰਨੇ ਵੀ ਲੋਕ ਕਹਿੰਦੇ ਬੌਂਡਸ ਦੇ ਇਸ ਟਾਈਮ ਵੈਲਿਊ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਰਿਟਰਨ ਜ਼ਿਆਦਾ ਹੈ। ਕਹਿੰਦੇ ਜਦੋਂ ਬੌਂਡਸ ਦੀ ਰਿਟਰਨ ਜ਼ਿਆਦਾ ਹੁੰਦੀ ਆ ਤੇ ਆਟੋਮੈਟਿਕਲੀ ਸਟਾਕ ਮਾਰਕੀਟ ਉਹ ਡਿੱਗਣੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਬੌਂਡ ਨੂੰ ਫਿਰ ਕੈਸ਼ ਕਰਾਉਣਾ ਹੁੰਦਾ ਹੈ ਵੀ ਇਸ ਟਾਈਮ ਹਾਈ ਵੈਲਿਊ ਜਿਹੜੀ ਚੱਲ ਰਹੀ ਆ, ਇੰਟਰਸਟ ਰੇਟ ਵਧ ਰਿਹਾ ਹੈਗਾ, ਇਨਫਲੇਸ਼ਨ ਦਾ ਖਤਰਾ ਹੈਗਾ ਆ। ਸੋ ਬੇਸਿਕਲੀ ਕਹਿੰਦੇ ਵੀ ਸਟੇਬਿਲਿਟੀ ਲਿਆਉਣ ਦੀ ਜਿਹੜੀ ਇਸ ਦੇ ਵਿੱਚ ਜਿਹੜੀ ਕੋਸ਼ਿਸ਼ ਆ ਉਹ ਫਿਰ ਵੀ ਜਿਹੜੀ ਉਹ ਕੀਤੀ ਜਾ ਰਹੀ ਆ। ਪਰ ਦੇਖੋ ਹਰਜੋਤ ਸਿੰਘ ਜੀ, ਮਾਰਕੀਟ ਭਾਵੇਂ ਡਾਊਨ ਜਾ ਰਹੀ ਆ, ਐਪਲ ਵਰਗੀਆਂ, ਗੂਗਲ ਵਰਗੀਆਂ, ਮਾਈਕਰੋਸਾਫਟ ਵਰਗੀਆਂ ਜਿੰਨੀਆਂ ਵੀ ਇਹ ਕੰਪਨੀਆਂ ਆ, ਇਹਨਾਂ ਦੇ ਸਟਾਕ ਅਜੇ ਵੀ ਜਿਹੜੇ ਆ ਉੱਤੇ ਨੂੰ ਹੀ ਜਿਹੜੇ ਆ ਉਹ ਚੱਲ ਰਹੇ ਨੇ। ਸੋ ਇਹ ਇੱਕ ਜਿਹੜੀ ਆ ਚੀਜ਼ ਨਾਲ ਦੇ ਨਾਲ ਜਿਹੜੀ ਉਹ ਦੇਖੀ ਗਈ ਆ। ਕੱਚੇ ਤੇਲ ਦੀ ਕੀਮਤ ਦੇ ਵਿੱਚ ਜਿਹੜਾ ਥੋੜਾ $2 2% ਜਿਹੜਾ ਗਿਰਾਵਟ ਜਿਹੜੀ ਆ ਉਹ ਵੀ ਅੱਜ ਦੇ ਦਿਨ ਦੇ ਵਿੱਚ ਦੇਖੀ ਗਈ ਹੋਈ ਆ। ਤੇ ਬਾਕੀ ਜਿਹੜੀਆਂ ਵਰਲਡ ਮਾਰਕੀਟ ਦੇ ਉੱਤੇ ਵੀ ਜਦੋਂ ਵੀ ਅਮਰੀਕਾ ਦੀ ਮਾਰਕੀਟ ਡਿੱਗਦੀ ਆ ਤੇ ਉਹਨਾਂ ਦੇ ਉੱਤੇ ਅਸਰ ਦੇਖਿਆ ਜਾਂਦਾ। ਜਾਪਾਨ, ਹਾਂਗਕਾਂਗ, ਲੰਡਨ, ਜਰਮਨੀ, ਇਹ ਸਾਰੀਆਂ ਮਾਰਕੀਟਾਂ ਜਿਹੜੀਆਂ ਕੱਲ ਤੋਂ ਬਾਅਦ ਦੇ ਵਿੱਚ ਇਹ ਵੀ ਥੱਲੇ ਡਿੱਗ ਕੇ ਹੀ ਜਿਹੜੀਆਂ ਕਹਿ ਲੋ ਕਲੋਜ਼ ਹੋਈਆਂ ਸੀਗੀਆਂ। ਜੇ ਅਗਲੀ ਖਬਰ ਵੱਲ ਚੱਲੀਏ, ਵਾਈਮੋ ਤੇ ਊਬਰ ਦੀ ਜਿਹੜੀ ਲੜਾਈ ਆ ਉਹ ਕਾਫੀ ਚੱਲ ਰਹੀ ਸੀ, ਕਿਉਂਕਿ ਵਾਈਮੋ ਇੱਕ ਸੌਫਟਵੇਅਰ ਕੰਪਨੀ ਆ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਊਬਰ ਆ ਇਹਨਾਂ ਨੇ ਜਿਹੜੇ ਸੀਕ੍ਰੇਟਸ ਆ ਉਹ ਚੋਰੀ ਕੀਤੇ ਹੈਗੇ ਆ, ਤੇ ਕੋਰਟ 'ਚ ਚੱਲਦਾ ਸੀ ਕੇਸ ਉਹਨਾਂ ਦਾ, ਤੇ ਹੁਣ ਉਹਨਾਂ ਨੇ ਆਲਰੇਡੀ ਸੈਟਲਮੈਂਟ ਕਰ ਰਹੀ ਆ। ਤੇ 0.34% ਊਬਰ ਦੀ ਇਕੁਇਟੀ ਜਿਹੜੀ $72 ਬਿਲੀਅਨ ਦੇ ਇਕੁਇਟੀ ਬਣਦੀ, $244 ਮਿਲੀਅਨ ਇਸ ਕੰਪਨੀ ਨੂੰ ਦਿੱਤਾ ਗਿਆ ਹੈਗਾ ਵਾਈਮੋ ਨੂੰ। ਸੋ ਜੋ ਕੋਈ ਬਹੁਤ ਵੱਡਾ ਅਮਾਉਂਟ ਹੈਗਾ ਜੀ। ਸੋ ਜਿਹੜੇ ਊਬਰ ਦੇ CEO ਡਾਰਾ ਖੋਸਰੋਵਿਸ਼ਾਹੀ ਹੈਗੇ ਆ, ਉਹਨਾਂ ਨੇ ਸਟੇਟਮੈਂਟ 'ਚ ਇਹ ਕਿਹਾ ਵੀ ਅਸੀਂ ਚਾਹੇ ਸਾਰਾ ਕੁਝ ਇਹਦੇ ਨਾਲ ਐਗਰੀ ਨਹੀਂ ਕਰਦੇ, ਪਰ ਜਦੋਂ ਊਬਰ ਨੇ ਆਟੋ ਨੂੰ ਐਕੁਜੀਸ਼ਨ ਕੀਤਾ ਸੀ, ਉਹ ਸਾਨੂੰ ਜਿਹੜੀ ਐਕੁਜੀਸ਼ਨ ਬੜੇ ਧਿਆਨ ਦੇ ਨਾਲ ਕਰਨੀ ਚਾਹੀਦੀ ਸੀ। ਸਰੋਤਿਆਂ ਨੂੰ ਦੱਸਦੇ ਜਾਈਏ, ਆਟੋ ਉਹੀ ਕੰਪਨੀ ਆ ਜਿਹੜੀ ਆਟੋਮੈਟਿਕ ਟਰੱਕਿੰਗ ਦੀ ਹੈਗੀ ਆ। ਤੇ ਪਲੱਸ ਜਿਹੜੀ ਟਰੱਕਿੰਗ ਦੇ ਊਬਰ ਜਿਹੜੀ ਆ ਟਰੱਕਿੰਗ 'ਚ ਆ ਰਹੀ ਆ, ਜਿਸ ਤਰ੍ਹਾਂ ਊਬਰ ਆਪਣਾ ਬਿਜ਼ਨਸ ਕਰ ਰਹੀ ਹੈਗੀ ਆ। ਜੀ ਉਧਰ ਹਰਜੋਤ ਸਿੰਘ ਜੀ, ਜੇ ਮੌਸਮ ਦੇ ਉੱਤੇ ਗੱਲਬਾਤ ਕਰਦੇ ਜਾਈਏ, ਕੱਲ ਹਰ ਇੱਕ ਨੂੰ ਇਹੀ ਜਿਹੜਾ ਖਾਸ ਕਰਕੇ ਸ਼ਿਕਾਗੋ ਵਾਲੇ ਇਲਾਕੇ, ਉਹ ਸਾਰੀ ਜਿਹੜੀ ਅਪਰ ਨਦਰਨ ਬੈਲਟ ਜਿਹੜੀ ਆ ਅਮਰੀਕਾ ਦੀ, ਇਹੀ ਦੱਸਿਆ ਗਿਆ ਸੀਗਾ ਵੀ ਖਾਸੀ ਜਿਹੜੀ ਬਰਫ਼ਬਾਰੀ ਜਿਹੜੀ ਹੋਣੀ ਆ ਤੇ ਠੰਡ ਜਿਹੜੀ ਜ਼ਿਆਦਾ ਹੋਣੀ ਹੈ। ਇਸ ਕਰਕੇ ਬਹੁਤ ਸਾਰੀਆਂ ਫਲਾਈਟਾਂ ਕੈਂਸਲ ਜਿਹੜੀਆਂ ਹੋ ਚੁੱਕੀਆਂ ਸੀ। ਸਕੂਲ ਜਿਹੜੇ ਆ, ਹੰਡਰਡਸ ਆਫ ਸਕੂਲ ਜਿਹੜੇ ਕਲੋਜ਼ ਕਰ ਦਿੱਤੇ ਗਏ ਸੀਗੇ। ਤੇ ਕਹਿੰਦੇ ਸਟਾਰਮ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਤਾਂ ਨਹੀਂ, ਜਿਹੜਾ ਮਤਲਬ ਉਸ ਹਿਸਾਬ ਦੇ ਨਾਲ ਬਰਫ਼ਬਾਰੀ ਨਹੀਂ ਉਨੀ ਲੈ ਕੇ ਆਇਆ, ਪਰ ਓਵਰਆਲ ਉਸਨੇ ਇਹ ਚੀਜ਼ਾਂ ਹੋਣ ਦੇ ਕਰਕੇ, ਉਹਦੇ ਆਉਣ ਦੇ ਖਦਸ਼ੇ ਕਰਕੇ ਜਿਹੜੀਆਂ ਚੀਜ਼ਾਂ ਬੰਦ ਹੋਈਆਂ, ਉਹਦੇ ਕਰਕੇ ਆਲਰੇਡੀ ਕਾਫੀ ਨੁਕਸਾਨ ਜਿਹੜਾ ਆ ਉਹ ਹੋ ਚੁੱਕਾ ਆ। 6 ਤੋਂ ਲੈ ਕੇ 10 ਇੰਚ ਤੱਕ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਸੀਗਾ ਵੀ ਜਿਹੜੀ ਉੱਥੇ ਬਰਫ਼ਬਾਰੀ ਜਿਹੜੀ ਉੱਥੇ ਹੋ ਸਕਦੀ ਆ। ਤੇ ਰਾਈਟ ਨਾਓ ਕਹਿੰਦੇ ਹਜ਼ਾਰਾਂ ਹੀ ਜਿਹੜੀਆਂ ਫਲਾਈਟਾਂ ਉਹ ਹਾਰਵੇ ਤੇ ਮਿਡਵੇ ਏਅਰਪੋਰਟਸ ਆ ਉਹਨਾਂ ਦੀਆਂ ਕੈਂਸਲ ਉਹ ਹੋ ਚੁੱਕੀਆਂ ਨੇ। ਸਵੇਰ ਦੇ ਕਹਿੰਦੇ ਉੱਥੇ ਦੇ 7 ਵਜੇ ਦੇ ਅਨੁਸਾਰ ਜਿਹੜੇ 5 ਇੰਚ ਤੱਕ ਜਿਹੜੀ ਸਨੋ ਆ ਉਹ ਉੱਥੇ
ਪੈ ਚੁੱਕੀ ਸੀ ਤੇ ਅੱਜ ਸ਼ਾਮ ਦੇ 6 ਵਜੇ ਤੱਕ ਉੱਥੇ ਦੇ ਸਮੇਂ ਮੁਤਾਬਕ ਜਿਹੜੀ ਵਿੰਟਰ ਸਟਾਰਮ ਦੀ ਵਾਰਨਿੰਗ ਆ ਉਹ ਲਾਗੂ ਰਹੇਗੀ ਜੀ। ਤੇ ਅੱਗੇ ਜਿਹੜਾ ਫਲੂ ਸੀਜ਼ਨ ਆ ਬੜਾ ਬੈਡ ਚੱਲ ਰਿਹਾ ਪੂਰੇ USA ਦੇ ਵਿੱਚ। ਹੁਣ ਫੇਰ 10 ਨਿਆਣਿਆਂ ਦੀਆਂ ਮੌਤਾਂ ਜਿਹੜੀਆਂ ਆ ਹੋ ਗਈਆਂ, ਜਿਹਦੇ ਨਾਲ ਟੋਟਲ ਫਲੂ ਸੀਜ਼ਨ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਆ 63 ਹੋ ਗਈ ਹੈਗੀ ਆ। ਹੁਣ ਜਿਹੜਾ ਫਲੂ ਆ ਇਹ ਕਹਿੰਦੇ 48 ਸਟੇਟਸ ਦੇ ਵਿੱਚ ਫੈਲ ਚੁੱਕਾ ਹੈਗਾ ਤੇ 43 ਸਟੇਟਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹਾਈ ਲੈਵਲ ਆਫ ਇਲਨੈਸ ਹੈਗੀ ਆ। ਸੋ ਜ਼ਰੂਰ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਧਿਆਨ ਰੱਖੋ, ਕਿਉਂਕਿ ਫਲੂ ਦਾ ਸੀਜ਼ਨ ਬਹੁਤ ਬੁਰਾ ਚੱਲ ਰਿਹਾ। 63 ਬੱਚਿਆਂ ਦੀਆਂ ਜਿਹੜੀਆਂ ਮੌਤਾਂ ਆਲਰੇਡੀ ਹੋ ਚੁੱਕੀਆਂ ਹੈਗੀਆਂ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰੀਏ, ਟਰੰਪ ਪ੍ਰਸ਼ਾਸਨ ਦੇ ਵਿੱਚ ਅਮਰੋਸਾ ਜਿਹੜੀ ਨਾਂ ਦੀ ਇਹਨਾਂ ਦੀ ਵਾਈਟ ਹਾਊਸ ਦੀ ਏਡ ਸੀ ਜਿਹਨੇ ਪਿਛਲੇ ਦਿਨੀ ਜਿਹੜਾ ਅਸਤੀਫਾ ਦੇ ਦਿੱਤਾ ਸੀ। ਕਿਸੇ ਟਾਈਮ ਦੇ ਉੱਤੇ ਜਿਹੜੀ ਉਹ ਰਾਸ਼ਟਰਪਤੀ ਟਰੰਪ ਦੀ ਕਾਫੀ ਵੱਡੀ ਸਮਰਥਕਾਂ ਦੇ ਵਿੱਚੋਂ ਜਿਹੜੀ ਉਹ ਮੰਨੀ ਜਾਂਦੀ ਸੀ। ਕੱਲ ਜਦੋਂ ਇਹ ਸੈਲੀਬ੍ਰਿਟੀ ਬਿਗ ਬ੍ਰਦਰ ਦੇ ਜਿਹੜੇ ਐਪੀਸੋਡ ਆ ਰਿਐਲਿਟੀ ਟੀਵੀ ਜਿਹੜਾ ਚੱਲਦਾ ਉਸ ਦੇ ਵਿੱਚ ਬੋਲ ਰਹੀ ਸੀ, ਕਹਿੰਦੀ ਵੀ ਮੈਂ ਆਉਣ ਵਾਲੇ ਕਈ ਮਿਲੀਅਨ ਸਾਲਾਂ ਦੇ ਵਿੱਚ ਹੁਣ ਟਰੰਪ ਦੇ ਲਈ ਜਿਹੜੀ ਆ ਵੋਟ ਨਹੀਂ ਜਿਹੜੀ ਉਹ ਕਰੂੰਗੀ। ਉਦਾਂ ਇਹ ਕਹਿੰਦੀ ਸੀ ਜਦੋਂ ਉਸਨੇ ਅਸਤੀਫਾ ਦਿੱਤਾ ਸੀਗਾ ਵੀ ਮੈਂ ਜਿਹੜਾ ਮੀਡੀਆ ਤੋਂ ਪਰੇ ਰਹਿਣਾ, ਪਰ ਆਪ ਰਿਐਲਿਟੀ ਸ਼ੋਅ ਦੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਹੈ। ਲੋਕ ਵੀ ਇਹੋ ਜਿਹੀਆਂ ਵਿਵਾਦਗ੍ਰਸਤ ਜਿਹੜੀਆਂ ਹਸਤੀਆਂ ਨੂੰ ਜਿਹੜਾ ਦੇਖਣਾ ਚਾਹੁੰਦੇ ਨੇ, ਉਹਨਾਂ ਦੇ ਬਿਆਨ ਜਿਹੜੇ ਆ ਉਹ ਸੁਣਨਾ ਚਾਹੁੰਦੇ ਨੇ। ਹੋ ਸਕਦਾ ਵੀ ਇਹ ਸਿਰਫ ਆਪਣੇ ਉੱਥੇ ਰੇਟਿੰਗਸ ਵਧਾਉਣ ਦੇ ਲਈ ਇਦਾਂ ਦੇ ਬਿਆਨ ਵੀ ਜਿਹੜੀ ਉਹ ਦੇ ਰਹੀ ਹੋਵੇ, ਪਰ ਕਾਫੀ ਕੁਝ ਜਿਹੜਾ ਆ ਉਹ ਘਰ ਦਾ ਭੇਤੀ ਲੰਕਾ ਢਾਬੇ ਵਾਲੀ ਜਿਹੜੀ ਗੱਲ ਬਣਿਆ ਹੋਇਆ ਖਾਣਾ ਉਹਦੇ ਮੁਤਾਬਕ ਹੋ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਈ ਤਰੀਕੇ ਦੀਆਂ ਹੋਰ ਗੱਲਾਂ ਦਾ ਜਿਹੜਾ ਉਹ ਦੱਸੇਗੀ ਵੀ। ਪਰ ਮੈਨੂੰ ਲੱਗਦਾ ਵਾਈਟ ਹਾਊਸ ਵਾਲਿਆਂ ਨੇ ਪਹਿਲਾਂ NDA ਜ਼ਰੂਰ ਇਸ ਤੋਂ ਜਿਹੜਾ ਨਾਨ ਡਿਸਕਲੋਜ਼ਰ ਐਗਰੀਮੈਂਟ ਜਿਹੜਾ ਜ਼ਰੂਰ ਸਾਈਨ ਜਿਹੜਾ ਆ ਉਹ ਵੀ ਨਾਲ ਦੇ ਨਾਲ ਜਿਹੜਾ ਕਰਵਾਇਆ ਹੋਵੇਗਾ। ਉਧਰ ਰਾਸ਼ਟਰਪਤੀ ਟਰੰਪ ਵੀ ਕਹਿੰਦੇ ਕਾਫੀ ਫਰਸਟ੍ਰੇਟ ਨਜ਼ਰ ਆ ਰਹੇ ਆ। ਜਿਹੜਾ ਪੋਰਟਰ ਦਾ ਸਕੈਂਡਲ ਜਿਹੜਾ ਆ ਉਸ ਨੂੰ ਲੈ ਕੇ ਵੀ ਜਿਹੜਾ ਹਿਕਸ ਦਾ ਉਸ ਦੇ ਵਿੱਚ ਰੋਲ ਸੀਗਾ, ਹੋਪ ਹਿਕਸ ਵੀ ਜਿਹੜਾ ਉਹਦਾ ਕਮਿਊਨੀਕੇਸ਼ਨ ਡਾਇਰੈਕਟਰ ਆ ਵੀ ਉਹ ਉਸ ਦੇ ਬਹੁਤ ਕਰੀਬ ਸੀਗਾ ਦੂਜੀ ਬੰਦੇ ਦੇ ਜਿਸ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ। ਤੇ ਉਹ ਕਹਿੰਦੇ ਵੀ ਉਹਦੇ ਤੋਂ ਕਾਫੀ ਜਿਹੜੇ ਆ ਉਹ ਨਿਰਾਸ਼ ਨਜ਼ਰ ਆ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹਰਜੋਤ ਸਿੰਘ ਜੀ ਆਪਾਂ ਕਿਆਸ ਰਾਈਆਂ ਲਾ ਸਕਦੇ ਹਾਂ ਵੀ ਇਹਨਾਂ ਦਾ ਅਸਤੀਫਾ ਜਿਹੜਾ ਉਹ ਆ ਸਕਦਾ ਆ। ਉਧਰ ਜੌਨ ਕੈਲੀ ਨੇ ਜਿਹੜੇ ਚੀਫ ਆਫ ਸਟਾਫ ਨੇ, ਉਹਨਾਂ ਨੇ ਵੀ ਜਿਹੜੇ ਕਹਿ ਲਓ ਵੀ ਨਿਰਾਸ਼ਾ ਜ਼ਾਹਰ ਕੀਤੀ ਵੀ ਸਾਨੂੰ ਪਤਾ ਹੀ ਨਹੀਂ ਲੱਗਾ ਜਾਂ ਇਹ ਉਹਨਾਂ ਦਾ ਕਹਿਣ ਦਾ ਸੀਗਾ ਵੀ ਅਸੀਂ ਕੁਝ ਕਰ ਨਾ ਸਕੇ ਵੀ ਪ੍ਰਸ਼ਾਸਨ ਵੱਲੋਂ, ਜਿਹਦੇ ਖਿਲਾਫ ਇੰਨੀਆਂ ਜ਼ਿਆਦੀਆਂ ਕੰਪਲੇਂਟਸ ਉਸ ਟਾਈਮ ਆ ਰਹੀਆਂ ਸੀ। ਕਾਫੀ ਵੱਡਾ ਇਸ ਟਾਈਮ ਵਿਵਾਦ ਜਿਹੜਾ ਜਿਹੜੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਵਾਲੇ ਜਿਹੜੇ ਪੋਰਟਰ ਨੂੰ ਲੈ ਕੇ ਆ ਉਹ ਚੱਲ ਰਿਹਾ ਹੈ ਜੀ। ਅਗਲੀ ਖਬਰ ਰਾਜਕਰਵੀਰ ਸਿੰਘ ਜੀ ਆਈ ਹੈ ਇਮੀਗ੍ਰੇਸ਼ਨ ਵੱਲ। ਇਮੀਗ੍ਰੇਸ਼ਨ ਦੇ ਮੁਤਾਬਕ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸਖਤ ਤੋਂ ਸਖਤ ਹੁੰਦਾ ਜਾ ਰਿਹਾ ਹੈਗਾ। ਤੇ ਹੁਣ ਨਵੀਂ ਖਬਰ ਆਈ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਸੋਚ ਰਿਹਾ ਵੀ ਇਹ ਜਿਹੜੇ ਜਿੰਨੇ ਇਮੀਗ੍ਰੈਂਟ ਆ ਉਹਨਾਂ ਨੂੰ ਪੱਕੇ ਹੋਣ ਲਈ ਸਖਤੀ ਕੀਤੀ ਜਾਵੇ ਅਗਰ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਇੱਥੋਂ ਕੋਈ ਵੀ ਗਵਰਨਮੈਂਟ ਬੈਨੀਫਿਟ ਲੈਂਦਾ ਹੈਗਾ ਆ। ਸੋ ਜਿਹੜੇ ਗਵਰਨਮੈਂਟ ਬੈਨੀਫਿਟ ਹੈਗਾ, ਕੋਈ ਫੂਡ ਸਟੈਂਪ ਲੈਂਦਾ ਹੈਗਾ, ਚਾਹੇ ਉਹ ਬੱਚਿਆਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਹੈਗੀ ਆ ਚਿਪ ਪ੍ਰੋਗਰਾਮ ਦੇ ਅੰਡਰ, ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਜਿਹੜੀ ਹੈਗੀ ਆ ਚਿਲਡਰਨ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਦੇ ਅੰਡਰ। ਸੋ ਕਿਸੇ ਦਾ ਬੱਚਾ, ਉਹ ਕਹਿੰਦੇ ਚਾਹੇ ਬੱਚਾ ਉਹ ਸਿਟੀਜ਼ਨ ਵੀ ਹੋਵੇ, ਇੱਥੇ ਦਾ ਬੋਰਨ ਵੀ ਹੋਵੇ, ਵੀ ਜੇ ਤੁਹਾਡੇ ਬੱਚੇ ਜਿਹੜੇ ਆ ਉਹ ਇੱਥੋਂ ਗਵਰਨਮੈਂਟ ਬੈਨੀਫਿਟ ਲੈਣਗੇ ਕਿਸੇ ਤਰ੍ਹਾਂ ਦਾ ਵੀ, ਚਾਹੇ ਉਹ ਫੂਡ ਸਟੈਂਪ ਹੋਵੇ, ਚਾਹੇ ਉਹ ਹੈਲਥ ਇੰਸ਼ੋਰੈਂਸ ਹੋਵੇ, ਚਾਹੇ ਸਕੂਲ ਦੇ ਵਿੱਚ ਕੋਈ ਸਬਸਿਡੀ ਦਾ ਪ੍ਰੋਗਰਾਮ ਹੋਵੇ, ਫਿਰ ਉਹਨਾਂ ਦੇ ਪੇਰੈਂਟਸ ਨੂੰ ਜਿਹੜੀ ਆ ਇਮੀਗ੍ਰੇਸ਼ਨ ਨਹੀਂ ਦਿੱਤੀ ਜਾਊਗੀ। ਇਹਦੇ ਬਾਰੇ ਸੋਚ ਰਹੇ ਹੈਗੇ ਆ। ਸੋ ਇਹਦਾ ਉਹਨਾਂ ਨੇ ਰੀਜ਼ਨ ਇਹ ਦੱਸਿਆ ਵੀ ਅਸੀਂ ਨਹੀਂ ਚਾਹੁੰਦੇ ਵੀ ਅਮਰੀਕਨ ਜਿਹੜੇ ਲੋਕ ਹੈਗੇ ਆ, ਕੋਈ ਵੀ ਅਮਰੀਕਨ ਸਿਟੀਜ਼ਨ ਆ, ਉਹ ਟੈਕਸ ਪੇਅਰ ਜਿਹੜੇ ਹੈਗੇ ਆ ਉਹਨਾਂ ਦੇ ਪੈਸੇ ਜਿਹੜੇ ਆ ਉਹ ਇਲੀਗਲ ਲੋਕਾਂ ਦੇ ਲਈ, ਅਨਡਾਕੂਮੈਂਟਡ ਲੋਕਾਂ ਦੇ ਲਈ ਜਿਹੜੇ ਵਰਤੇ ਜਾਣ। ਸੋ ਕਹਿੰਦੇ ਵੀ ਕਾਫੀ ਹਾਰਡ ਉਹ ਇਹਦੇ ਉੱਤੇ ਜਾ ਰਹੇ ਆ। ਸੋ ਕਈ ਸਰੋਤੇ ਸਾਡੇ ਸੋਚਦੇ ਹੋਣੇ ਆ ਵੀ ਸ਼ਾਇਦ ਇਹ ਐਂ ਗੱਲ ਹੈਗੀ ਆ। ਇਹਦਾ ਜਿਹੜਾ ਮੇਨ ਰੀਜ਼ਨ ਜੇ ਦੇਖਿਆ ਜਾਵੇ ਉਹ ਕਹਿੰਦੇ ਵੀ ਲੀਗਲ ਇਮੀਗ੍ਰੇਸ਼ਨ ਨੂੰ ਘਟਾਉਣ ਦਾ ਵੀ ਆ। ਸੋ ਹੁਣ ਆਪਾਂ ਦੇਖਦੇ ਆ ਬਹੁਤ ਸਾਰਿਆਂ ਦੇ ਜਿਹੜੇ ਬੱਚੇ ਆ ਉਹ ਤੁਸੀਂ ਮੈਡੀਕਲ ਅਪਲਾਈ ਕਰ ਦਿੰਦੇ ਹੈਗੇ ਆ, ਬੈਨੀਫਿਟ ਲੈਂਦੇ ਆ, ਤੇ ਜੇ ਉਹ ਲੈਂਦੇ ਹੋਏ ਤੇ ਉਹਨਾਂ ਦੇ ਪੇਰੈਂਟਸ ਲੀਗਲੀ ਨਹੀਂ ਕੋਈ ਅਪਲਾਈ ਕਰ ਸਕਦੇ ਰਾਈਟ ਪਰਮਾਨੈਂਟ ਰੈਜ਼ੀਡੈਂਸੀ ਦੇ ਲਈ, ਤੇ ਲੀਗਲ ਇਮੀਗ੍ਰੇਸ਼ਨ ਵੀ ਉਹ ਘਟ ਜਾਏਗੀ। ਸੋ ਇਹ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹਜੇ ਲਾ ਪਾਸ ਤਾਂ ਨਹੀਂ ਹੋ ਰਿਹਾ, ਸੁਣ ਰਹੇ ਆ ਜੀ, ਪਰ ਮੈਂ ਦੇਖਦਾ ਵੀ ਕਈ ਲੋਕ ਜਿਹੜੇ ਆ ਉਹ ਫਾਈਨੈਂਸ਼ੀਅਲੀ ਏਬਲ ਵੀ ਹੁੰਦੇ ਆ ਹੈਲਥ ਇੰਸ਼ੋਰੈਂਸ ਪੇ ਕਰਨ ਦੇ ਲਈ ਜਾਂ ਕੁਝ, ਪਰ ਫਿਰ ਬੈਨੀਫਿਟ ਲੈ ਲੈਂਦੇ ਆ। ਸੋ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਪੱਕੀ ਗੱਲ ਉਹ ਕਰਨ ਜਾ ਰਹੇ ਹੈਗੇ ਆ ਜੀ। ਬਿਲਕੁਲ ਕੁਛ ਨਾ ਕੁਛ ਜਿਹੜੇ ਇਸ ਦੇ ਵਿੱਚ ਜਿਹੜੇ ਵੱਡੇ ਚੇਂਜਸ ਆ ਉਹ ਆਉਣੇ ਹੀ ਆਉਣੇ ਆ। ਜਿੱਦਾਂ ਇਹ ਪ੍ਰਸ਼ਾਸਨ ਇਸ ਟਾਈਮ ਜ਼ੋਰ ਉਹਨਾਂ ਨੇ ਲਾਇਆ ਹੋਇਆ ਆ
ਤੇ ਉਹ ਜਿੰਨੀ ਸਖਤੀ ਜਿਹੜੀ ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ ਕਰ ਰਹੇ ਆ ਤਾਂ ਉਸ ਦੇ ਵਿੱਚ ਜਿਹੜਾ ਇਹ ਕੁਛ ਨਾ ਕੁਛ ਜਿਹੜੀ ਤਬਦੀਲੀ ਜਲਦ ਹੀ ਜਿਹੜੀ ਉਹ ਜ਼ਰੂਰ ਆਵੇਗੀ, ਚਾਹੇ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਜਿੱਦਾਂ ਢਾਕਾ ਵਾਲਿਆਂ ਦੀ ਉਦੋਂ ਰਾਸ਼ਟਰਪਤੀ ਓਬਾਮਾ ਨੇ ਕੀਤੀ ਸੀ। ਹੋ ਸਕਦਾ ਹੈ ਵੀ ਇੱਧਰ ਵੀ ਜਿਹੜੇ ਆ ਰਾਸ਼ਟਰਪਤੀ ਟਰੰਪ ਜੇ ਉਹਨਾਂ ਨੂੰ ਸਾਥ ਨਹੀਂ ਵੀ ਮਿਲਦਾ ਤਾਂ ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਕਰ ਸਕਦੇ ਆ, ਪਰ ਰਾਈਟ ਨਾਓ ਮੈਜੋਰਟੀ ਹੈਗੀ ਉਹਨਾਂ ਦੀ ਦੋਨਾਂ ਸਦਨਾਂ ਦੇ ਵਿੱਚ। ਸੋ ਇਹ 2018 ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਆ ਬਹੁਤ ਇੰਪੋਰਟੈਂਟ ਆ ਦੋਨਾਂ ਹੀ ਪਾਰਟੀਆਂ ਦੇ ਲਈ, ਵੀ ਉਹ ਕਿੱਦਾਂ ਦੀ ਕਾਰਜਕਾਰੀ ਹੁੰਦੇ ਆ, ਵੀ ਕੀ ਰਿਪਬਲਿਕਨ ਪਾਰਟੀ ਜਿਹੜੀ ਆ ਉਹ ਇਸ ਦੇ ਵਿੱਚ ਮਜ਼ਬੂਤੀ ਹਾਸਲ ਕਰ ਸਕੂਗੀ, ਹੋਰ ਆਪਣੀ ਜਿਹੜੀ ਮੈਜੋਰਟੀ ਉਸ ਨੂੰ ਹੋਰ ਜਿਹੜੀ ਕਰੂਗੀ, ਜਾਂ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਇੱਕ ਅੱਧੇ ਸਦਨ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੈਜੋਰਟੀ ਆ ਉਹ ਖੋ ਸਕਦੇ ਨੇ। ਸੋ ਇਹ ਦੇਖਣ ਵਾਲੀ ਜਿਹੜੀ ਆ ਵੱਡੀ ਗੱਲ ਰਹੇਗੀ। ਤੇ ਹਰਜੋਤ ਸਿੰਘ ਜੀ ਆਪਣਾ ਸਮਾਂ ਵੀ ਪ੍ਰੋਗਰਾਮ ਦਾ ਜਿਹੜਾ ਸਮਾਪਤ ਹੋਣ ਦੇ ਕਗਾਰ ਤੇ ਆ, ਪਰ ਕੁਝ ਖਬਰਾਂ ਹੋਰ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮਨ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਪਾਲ ਨਿੱਜਰ, ਬਿੰਦਰ ਖਹਿਰਾ, ਜਸਪਾਲ ਸਿੰਘਾ, ਜਸਪ੍ਰੀਤ ਸਿੰਘਾ, ਪ੍ਰਭਦੀਪ ਗਰੇਵਾਲ, ਸਨੀ ਗਰੇਵਾਲ, ਮਨਜੀਤ ਸਿੰਘ ਪੱਤਰ, ਰਣਦੀਪ ਬਾਜਵਾ, ਬਿੰਦਾ ਅਠਵਾਲ, ਗਿੰਦਾ ਅਠਵਾਲ, ਕੁਲਤਾਰ ਬੀਸਲਾ ਸਾਰੇ ਜਾਣੇ ਫਰੈਜ਼ਨੋ ਤੋਂ, ਸਤਨਾਮ ਸਿੰਘ, ਮਨਦੀਪ ਸਿੰਘ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਹਰਜੋਤ ਸਿੰਘ ਜੀ ਨਾਲ ਦੇ ਨਾਲ ਜਦੋਂ ਆਪਾਂ ਮੌਸਮ ਦੀ ਗੱਲ ਕਰ ਰਹੇ ਸੀ, ਇਸ ਵਾਰ ਸਿਆਰਾ ਨਵਾਡਾ ਦੇ ਵਿੱਚ ਬਹੁਤ ਘੱਟ ਬਰਫ਼ਬਾਰੀ ਹੋਈ ਆ ਤੇ ਬਹੁਤ ਸਾਰੇ ਲੋਕ ਕਈ ਕਹਿੰਦੇ ਆ ਵੀ ਚਲੋ ਆਪਾਂ ਛੁੱਟੀਆਂ ਮਨਾਉਣ ਦੇ ਲਈ ਟਾਹੋ ਨੂੰ, ਆਪਣੇ ਖਾਸ ਕਰਕੇ ਕੈਲੀਫੋਰਨੀਆ ਵਾਲੇ ਪਸੰਦ ਕਰਦੇ ਨੇ ਟਾਹੋ ਨੂੰ ਜਾਣਾ। ਦੁਨੀਆ ਭਰ ਤੋਂ ਜਿਹੜੇ ਸੈਲਾਨੀ ਉੱਥੇ ਘੁੰਮਣ ਵੀ ਆਉਂਦੇ ਆ। ਸਨੋ ਪੈਕ ਦਾ ਕੱਲ ਮੈਂ ਜਿਹੜੇ ਆંકੜੇ ਦੇਖ ਰਿਹਾ ਸੀ ਹਰਜੋਤ ਸਿੰਘ ਜੀ, ਕਹਿੰਦੇ ਆ ਵੀ 18 ਇੰਚ ਤੱਕ ਜਿਹੜੀ ਸਨੋ ਹੋਣੀ ਚਾਹੀਦੀ ਸੀ ਜਿਹੜੀ ਸਨੋ ਪੈਕ ਦੀ ਆ, ਇਸ ਵਾਰ ਅਨੁਮਾਨਤ ਮਹਿਜ 2.5 ਇੰਚ ਜਿਹੜੀ ਆ। ਸੋ ਜਿੰਨੇ ਤਾਂ ਵੈਸੇ ਜਿਹੜੇ ਬਰਫ਼ ਦੇ ਨਜ਼ਾਰੇ ਲੈਣੇ, ਕਿਉਂਕਿ ਗਰਮੀ ਵੀ ਵੱਧ ਚੁੱਕੀ ਆ ਇੱਕ ਦਾ ਜਾਂ ਇਹ ਵੀਕਐਂਡ ਆ ਜਾਂ ਇਸ ਤੋਂ ਅਗਲਾ ਵੀਕਐਂਡ ਤੱਕ ਕਹਿੰਦੇ ਆ ਜੇ ਕਿਸੇ ਨੇ ਨਜ਼ਾਰੇ ਲੈਣੇ ਉੱਥੇ ਜਾ ਕੇ ਘੁੰਮਣ ਦੇ, ਸਨੋ ਦੇਖਣੀ ਆ, ਕਿਸੇ ਨੇ ਸਨੋ ਦੀ ਕੋਈ ਸਨੋ ਬੋਰਡਿੰਗ ਕਰਨੀ ਆ ਜਾਂ ਕੁਝ ਕਰਨਾ ਆ ਤਾਂ ਕਰ ਸਕਦੇ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਪ੍ਰੋਬਲਮ ਆਊਗੀ, ਪਰ ਇੱਥੋਂ ਇਹ ਇੱਕ ਚੀਜ਼ ਜਿਹੜੀ ਆ ਇਹ ਆ ਵੀ ਇਸ ਵਰਾ ਦੇ ਵਿੱਚ ਜਿਹੜੀ ਆ ਪਾਣੀ ਦੀ ਕਾਫੀ ਕਿੱਲਤ ਜਿਹੜੀ ਇਸ ਕਰਕੇ ਜਿਹੜੀ ਆ ਹੋ ਸਕਦੀ ਆ, ਕਿਉਂਕਿ ਬਰਫ਼ ਜਿਹੜੀ ਆ ਇੰਨੀ ਜ਼ਿਆਦਾ ਪਈ ਨਹੀਂ। ਉਧਰ ਨਦਰਨ ਉੱਤਰੀ ਜਿਹੜੇ ਅਮਰੀਕਾ ਦੇ ਵਿੱਚ ਕਾਫੀ ਜਿਹੜੀ ਆ ਉਹ ਬਰਫ਼ ਪਈ ਆ, ਉਹਨਾਂ ਨੂੰ ਕੋਈ ਘਾਟ ਨਹੀਂ ਰਹੀ, ਪਰ ਆਪਣੇ ਕੈਲੀਫੋਰਨੀਆ ਦੇ ਵਿੱਚ ਡਰਾਈ ਤੇ ਵਾਰਮ ਵੈਦਰ ਜਿਹੜਾ ਆ ਪੂਰੇ ਜਿਹੜਾ ਰੇਨ ਸੀਜ਼ਨ ਦੇ ਵਿੱਚ ਜਿਹੜਾ ਉਹ ਰਿਹਾ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੌਸਮ ਦੀ ਬਹੁਤੀ ਤਬਦੀਲੀ ਹੋਣ ਦੇ ਜਿਹੜੇ ਚਾਂਸਸ ਘੱਟ ਨਜ਼ਰ ਆ ਰਹੇ ਨੇ। ਜੀ ਅਗਲੀ ਖਬਰ ਵੱਲ ਆਈਏ, ਫ੍ਰਿਜ਼ਨੋ ਏਰੀਆ 'ਚ ਜਿਹੜੇ ਸਾਡੇ ਸਰੋਤੇ ਰਹਿੰਦੇ, ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਹੈਗਾ ਆ, ਉਹਨਾਂ ਨੇ ਜਿਹੜੇ ਉੱਥੇ ਦੇ ਟੀਚਰਸ ਆ ਉਹਨਾਂ ਦੇ ਨਾਲ ਕੰਟਰੈਕਟ ਕਰ ਲਿਆ ਹੈਗਾ 6-1 ਬੋਰਡ ਦੇ ਹਿਸਾਬ ਦੇ ਨਾਲ ਜਿਹੜਾ ਕੰਟਰੈਕਟ ਐਗਰੀਮੈਂਟ ਪਹੁੰਚ ਗਿਆ ਹੈਗਾ ਫ੍ਰਿਜ਼ਨੋ ਟੀਚਰਸ ਐਸੋਸੀਏਸ਼ਨ ਦਾ। ਤੇ ਪਰ ਜਿਹੜੀ ਇੱਕ ਚੀਜ਼ ਉਹਦੇ 'ਚ ਆਈ ਹੈਗੀ ਆ ਵੀ ਕਲਾਸਾਂ ਦਾ ਸਾਈਜ਼ ਕਿੱਦਾਂ ਘਟਾਇਆ ਜਾਵੇ। ਕੰਟਰੈਕਟ ਟੀਚਰਾਂ ਨੇ ਜਿਹੜਾ ਕਰ ਲਿਆ ਵੀ ਤਨਖਾਹ ਦਾ ਜਾਂ ਬਾਕੀ ਤਨਖਾਹ ਜਾਂ ਬੈਨੀਫਿਟ, ਪਰ ਜਿਹੜਾ ਕਲਾਸ ਸਾਈਜ਼ ਘਟਾਉਣ ਦਾ ਉਹ ਗੱਲ ਜਿਹੜੀ ਹੋਈ ਆ, ਉਹ ਕਹਿੰਦੇ ਆ ਵੀ ਜਿਹੜਾ ਅਸੀਂ ਸਪੈਸ਼ਲ ਪਾਰਸਲ ਟੈਕਸ ਹੋਰ ਲੈ ਕੇ ਆਵਾਂਗੇ ਤਾਂ ਕਿ ਆਬਾਦੀ ਵੱਧ ਰਹੀ ਆ, ਕਲਾਸ ਦਾ ਸਾਈਜ਼ ਘਟੂਗਾ ਕਿ ਵਧੂਗਾ, ਇਹ ਨਿਆਣੇ ਪੜ੍ਹਨਗੇ ਕਿੱਦਾਂ ਗੱਲ ਤੇ ਸੋ ਬਿਲਕੁਲ। ਸੋ ਕਹਿੰਦੇ ਵੀ ਲੋਕਾਂ ਦੇ ਉੱਤੇ ਜਿਹੜਾ ਟੈਕਸ ਹੋਰ ਪਊਗਾ, ਇਹਦੇ ਵਿੱਚ ਇੱਕ ਜਿਹੜਾ ਉੱਥੇ ਦਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਦਾ ਜਿਹੜਾ ਬੋਰਡ ਮੈਂਬਰ ਸੀਗਾ ਐਸ਼ੀਜੀਅਨ ਉਹਨ ਉਲਟ ਵੋਟ ਪਾਈ ਆ। ਕਹਿੰਦੇ ਵੀ ਜਿਹੜੀ ਫ੍ਰਿਜ਼ਨੋ ਹੈਗੀ ਆ ਵਨ ਆਫ ਦਾ ਪੂਰੈਸਟ ਕਾਉਂਟੀ ਹੈਗੀ ਨੇਸ਼ਨ ਦੇ ਵਿੱਚ, ਪਰ ਫਿਰ ਤੁਸੀਂ ਉਹਨਾਂ ਤੋਂ ਬਾਰ-ਬਾਰ ਪੈਸੇ ਜਿਹੜੇ ਮੰਗ ਰਹੇ ਹੈਗੇ ਜੀ। ਬਿਲਕੁਲ ਜਿਹੜਾ ਇਹ ਚੀਜ਼ ਨੂੰ ਦੇਖਿਆ ਗਿਆ। ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ ਅਪਡੇਟ ਅਮਰੀਕਾ ਦੇ। ਉਦੋਂ ਤੱਕ ਲਈ ਜਿਹੜੇ ਅਸੀਂ ਇਜਾਜ਼ਤ ਲੈਂਦੇ ਆ, ਤੇ ਬਾਕੀ ਵਿੰਟਰ ਓਲੰਪਿਕਸ ਦੇ ਕਰੀ ਫੇਰ ਦੱਸ ਜਾਈਏ ਸ਼ੁਰੂ ਨੇ, ਸੋ ਜ਼ਰੂਰ ਲੁਤਫ ਉਠਾਓ ਖੇਡਾਂ ਦਾ ਤੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰੋ। ਤੇ ਬੱਚਿਆਂ ਦੀ ਦੇਖੋ ਹਰ ਖਿਡਾਰੀ ਦੀ ਇੱਕ ਇੱਛਾ ਹੁੰਦੀ ਹੈ, ਚਾਹੇ ਉਹ ਬਰਫਾਨੀਆਂ ਖੇਡਦਾ ਹੋਵੇ, ਟਰੈਕ ਐਂਡ ਫੀਲਡ ਹੋਵੇ, ਕਿਸੇ ਵੀ ਖੇਡ ਦੇ ਵਿੱਚ ਹੋਵੇ, ਵੀ ਓਲੰਪਿਕ ਤੱਕ ਜਿਹੜਾ ਪਹੁੰਚ ਕੇ ਕੁਛ ਨਾ ਕੁਛ ਉੱਥੇ ਜਿਹੜਾ ਜਿੱਤਿਆ ਜਾਵੇ। ਸੋ ਇਹ ਪ੍ਰੇਰਨਾ ਸਰੋਤ ਹੁੰਦੇ ਨੇ ਜਿੰਨੇ ਵੀ ਖਿਡਾਰੀ ਨੇ। ਸੋ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦੇ ਵੱਲ ਜਿਹੜਾ ਵੱਧ ਤੋਂ ਵੱਧ ਆਪਾਂ ਲਾਈਏ, ਤੇ ਕੁਛ ਉਹ ਪੋਜ਼ਿਟਿਵ ਆਪਣੇ ਲਈ ਵੀ, ਆਪਣੀ ਕਮਿਊਨਿਟੀ ਦੇ ਲਈ, ਪਰਿਵਾਰਾਂ ਦੇ ਲਈ ਜਿਹੜਾ ਕੁਛ ਨਾ ਕੁਛ ਉਹ ਕਰਨ, ਤੇ ਸਾਰਿਆਂ ਦਾ ਜਿਹੜਾ ਨਾਮ ਤੇ ਸਿਰ ਜਿਹੜਾ ਆ ਉੱਚਾ ਉਹ ਕਰਨ। ਤੇ ਜ਼ਰੂਰ ਜਿਹੜਾ ਓਲੰਪਿਕਸ ਦੇ ਵੱਲ ਜਿਹੜਾ ਆ
ਖੇਡਾਂ ਦੇ ਵੱਲ ਜਿਹੜੇ ਰੌਚਕਤਾ ਵਧਾਈ ਜਾਵੇ। ਤੇ ਹੁਣ ਮੈਨੂੰ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,